यार वो पैसे नहीं दे रहा उसका चलते सारे सबूत देते प्राइवेट एक्सपर्ट ने सारा मेरा चैनल ऑडिट करके रिपोर्ट बना के भी देती पुलिस ਨੂੰ ਵੀ ਇਹਨਾਂ ਦਾ ਜੀ ਆਹ ਹਿਸਾਬ ਕਿਤਾਬ ਬਣਦਾ ਤੁਸੀਂ ਇਹਨੂੰ ਦੇ ਦਿਓ ਤੇ ਪੁਲਿਸ ਕਾਰਵਾਈ ਕਿਉਂ ਨਹੀਂ ਕਰਦੀ ਭਾਈ ਵੀ ਮੈਂ ਪ੍ਰੈਸ ਦੇ ਵਿੱਚ ਦੇਖੋ ਮੇਰੇ ਅਕਾਊਂਟ ਨਾਲ ਜੁੜੀ ਹੋਈ ਗੱਲ ਤੁਸੀਂ ਕਰੋੜਾਂ ਦੀ ਗੱਲ ਨਹੀਂ ਹੈ ਭਾਵੇਂ ਉਹ 10 ਰੁਪਏ ਨਹੀਂ ਯਾਰ ਗੱਲ ਮੁੱਕਦੀ ਹੈ ਭਾਵੇਂ 100 ਰੁਪਏ ਇੱਕ ਐਡੇ ਵੱਡੇ ਸਟਾਰ ਦੇ ਮਾਂ-ਬਾਪ ਨੂੰ ਇੱਥੇ ਬੈਠਣਾ ਪੈ ਰਿਹਾ ਬਰਕਿਸਮਤੀ ਹੈ ਬੇਟਾ ਸਾਡੀ ਬਰਕਿਸਮਤੀ ਹੈ ਸਾਡੀ ਅਸੀਂ ਸਭ ਕੁਝ ਖੋ ਵੀ ਲਿਆ ਪਰ ਦੁੱਖ ਉਦੋਂ ਹੁੰਦਾ ਜਦੋਂ ਕ੍ਰਿਮੀਨਲ ਨੇ ਤਾਂ ਪੁੱਤ ਮਾਰਿਆ परंतु प्रशासन की करता है सानू मूसे पिंड बुलाया जाए ये किया जाए वो किया जाए ਉਹ ਉੱਲੂ ਦੇ ਪੱਠਿਆਂ ਨੂੰ ਮੈਂ ਅੱਜ ਪੁੱਛਣਾ ਚਾਹ ਰਿਹਾ ਕਿ ਅੱਜ ਉਹ ਕਿੱਥੇ ਨੇ ਉਹਦਾ ਮਾਂ ਪਿਓ ਜਦੋਂ ਜ਼ਮੀਨ ਤੇ ਬੈਠਣ ਤੇ ਮਜਬੂਰ ਹੋ ਰਿਹਾ ਰੁਲ ਰਿਹਾ ਉਹ ਉੱਲੂ ਦੇ ਪੱਠੇ ਇੱਕ ਵੀਡੀਓ ਨਹੀਂ ਪਾ ਸਕਦੇ ਅੱਜ ਜਿਹੜੇ ਸਿੱਧੂ ਮੂਸੇਵਾਲੇ ਦਾ ਨਾਮ ਲੈ ਕੇ ਆਪਣੇ ਅਕਾਊਂਟ ਚਲਾ ਰਹੇ ਨੇ ਪੈਸਾ ਕਮਾ ਰਹੇ ਨੇ ਰੈਵਨਿਊ ਲੈ ਰਹੇ ਨੇ ਉਹ ਉੱਲੂ ਦੇ ਪੱਠੇ ਇੱਕ ਵੀਡੀਓ ਨਹੀਂ ਅੱਜ ਪਾ ਸਕੇ ਜਿਹੜਾ ਕਿ ਐਸਐਸਪੀ ਦਫ਼ਤਰ ਦੇ ਬਾਹਰ ਮਾਨਸਾ ਦੇ ਵਿੱਚ ਧਰਨਾ ਲਾਉਣ ਤੇ ਮਜਬੂਰ ਹੋ ਗਏ ਨੇ ਉਹ ਇੱਕ ਮੰਗ ਕਰ ਰਹੇ ਨੇ ਕਿ ਜਦੋਂ ਦਾ ਸਿੱਧੂ ਦਾ ਮਰਡਰ ਹੋਇਆ ਉਸ ਤੋਂ ਬਾਅਦ ਉਹਦਾ ਜਿੰਨਾ ਵੀ ਕੰਟੈਂਟ ਆਇਆ ਜਾਂ ਉਸ ਤੋਂ ਪਹਿਲੇ ਉਹਦੇ ਜਿੰਨੇ ਵੀ ਗਾਣੇ ਆਏ ਨੇ ਇਹਨਾਂ ਗਾਣਿਆਂ ਨੂੰ ਆਲ ਆਫ ਦੀ ਪਲੇਟਫਾਰਮ ਜਿਹੜੇ ਦੁਨੀਆ ਤੇ ਮਿਊਜ਼ਿਕ ਪਲੇਟਫਾਰਮ ਨੇ ਉਹਨਾਂ ਤੇ ਡਿਸਟ੍ਰੀਬਿਊਟ ਕਰਨ ਦਾ ਜ਼ਿੰਮਾ ਜਿਹੜਾ ਇੱਕ ਕੰਪਨੀ ਹੈ ਵਨ ਡਿਜੀਟਲ ਨਾਮ ਦੀ ਉਸ ਨੂੰ ਦਿੱਤਾ ਗਿਆ ਸੀ ਉਹ ਕੰਪਨੀ ਦੇ ਨਾਲ ਇਹ ਐਗਰੀਮੈਂਟ ਹੋਇਆ ਸੀ ਕਿ ਇਹ ਜਿਹੜੀ ਕੰਪਨੀ ਹੈ 100% ਹੀ ਰੈਵਨਿਊ ਜਿੰਨਾ ਰੈਵਨਿਊ ਸਿੱਧੂ ਦੇ ਗਾਣਿਆਂ ਦਾ ਜਾਂ ਵੀਡੀਓਜ਼ ਦਾ ਜਨਰੇਟ ਹੋਏਗਾ 100% ਸਿੱਧੂ ਦੇ ਅਕਾਊਂਟ ਵਿੱਚ ਦਿੱਤਾ ਜਾਏਗਾ ਸਿੱਧੂ ਮੂਸੇਵਾਲਾ ਕਿਹੜਾ ਸ਼ਖਸ ਹੈ ਜਿਹੜਾ ਇਸ ਨਾਮ ਤੋਂ ਵਾਕਿਫ ਨਹੀਂ ਆਲ ਆਫ ਦੀ ਵਰਲਡ ਗੋਰੇ ਕਾਲੇ ਜਿਨ੍ਹਾਂ ਨੂੰ ਪੰਜਾਬੀ ਸਮਝ ਨਹੀਂ ਆਉਂਦੀ ਜਿਹੜੇ ਪੰਜਾਬ ਨੂੰ ਨਹੀਂ ਜਾਣਦੇ ਉਹ ਵੀ ਇਸ ਨਾਮ ਨੂੰ ਜ਼ਰੂਰ ਜਾਣਦੇ ਨੇ ਕਿ ਸਿੱਧੂ ਮੂਸੇਵਾਲਾ ਕੀ ਸ਼ੈ ਕੌਣ ਹੈ ਕਿੱਥੋਂ ਆਇਆ ਕੀ ਕਰਦਾ ਕੀ ਚੀਜ਼ ਸੀ ਸੰਨ 2022 ਦੇ ਵਿੱਚ ਜਿਸ ਸਿੱਧੂ ਮੂਸੇਵਾਲੇ ਦੀ ਡੈਥ ਹੋ ਗਈ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਮਾਂ ਪਿਓ ਦਾ ਕੱਲਾਕਾਰਾ ਪੁੱਤਰ ਸੀ ਸਿੰਗਰ ਸੀ ਤੇ ਉਹ ਸਿੰਗਰ ਜਿਵੇਂ ਦਾ ਅੱਜ ਤੱਕ ਕੋਈ ਬਣ ਹੀ ਨਹੀਂ ਸਕਿਆ 4-5 ਸਾਲਾਂ ਦੇ ਵਿੱਚ ਉਹਨੇ ਇੰਨੀ ਕੁ ਹਾਈਪ ਕ੍ਰੀਏਟ ਕਰ ਦਿੱਤੀ ਕਿ ਉਹ ਆਲ ਆਫ ਦੀ ਵਰਲਡ ਸਭ ਤੋਂ ਵੱਡਾ ਸਿੰਗਰ ਜਿਹੜਾ ਸਾਬਤ ਹੋਇਆ ਸਟੇਜ ਸਭ ਤੋਂ ਮਹਿੰਗੇ ਉਹਦੇ ਲੱਗੇ ਕੱਲ ਦੀ ਇੱਕ ਨਿਊਜ਼ ਜਿਹੜੀ ਹੈ ਬੜੀ ਗਰਦਿਸ਼ ਕਰ ਰਹੀ ਹੈ ਕਿ ਸਿੱਧੂ ਮੂਸੇਵਾਲੇ ਦੇ ਜਿਹੜੇ ਮਾਂ ਪਿਓ ਨੇ ਉਹ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਲਾਉਣ ਤੇ ਮਜਬੂਰ ਹੋ ਗਏ ਨੇ ਔਰ ਸਿਰਫ 2 ਹੀ ਸ਼ਖਸ ਨੇ ਜਿਹੜੇ ਧਰਨੇ ਦੇ ਵਿੱਚ ਮੌਜੂਦ ਨੇ ਕੋਈ ਉਹਨਾਂ ਦੇ ਨਾਲ ਤੀਸਰਾ ਬੰਦਾ ਨਹੀਂ ਰਲਿਆ ਉਹਨਾਂ ਧਰਨਾ ਕਿਉਂ ਲਾਇਆ ਉਹ ਉੱਥੇ ਐਸਐਸਪੀ ਦਫ਼ਤਰ ਦੇ ਬਾਹਰ ਕੀ ਆਪਣੀ ਮੰਗ ਲੈ ਕੇ ਬੈਠੇ ਨੇ ਕੀ ਉਹ ਕਹਿ ਰਹੇ ਨੇ ਕਿਹੜੀ ਗੱਲ ਉਹਨਾਂ ਦੀ ਜਿਹੜੀ ਨਹੀਂ ਮੰਨੀ ਜਾ ਰਹੀ ਸਾਰੀ ਗੱਲਬਾਤ ਅਸੀਂ ਤੁਹਾਡੇ ਨਾਲ ਵੇਰਵੇ ਦੇ ਨਾਲ ਸ਼ੇਅਰ ਕਰਾਂਗੇ ਜਿੰਨੀ ਕੁ ਇਨਫੋਰਮੇਸ਼ਨ ਹੈ ਤੁਹਾਡੇ ਸਾਹਮਣੇ ਰੱਖਾਂਗੇ ਉਸ ਤੋਂ ਪਹਿਲੇ ਨਾਜ਼ਰੀਨ ਜੇ ਨਵੇਂ ਹੋ ਤੇ ਮੁਹੱਬਤਾਂ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਲਦੀ ਵੀਡੀਓ ਨੂੰ ਲਾਈਕ ਵੀ ਕਰ ਦੇਣਾ ਕਿਉਂਕਿ ਇਹ ਅੱਜ ਤੱਕ ਮੈਂ ਆਪਣੇ ਕਿਸੇ ਵੀ ਅਕਾਊਂਟ ਤੇ ਸਿੱਧੂ ਮੂਸੇਵਾਲੇ ਦਾ ਨਾਮ ਲੈ ਕੇ ਵੀਡੀਓ ਨਹੀਂ ਕ੍ਰੀਏਟ ਕੀਤੀ ਅੱਜ ਜ਼ਿੰਦਗੀ 'ਚ ਪਹਿਲੀ ਦਫਾ ਮੈਨੂੰ ਇਹ ਵੀਡੀਓ ਬਣਾਉਣੀ ਪੈ ਰਹੀ ਹੈ ਔਰ ਯਕੀਨ ਮੰਨੋ ਕਿ ਇਹ ਵੀਡੀਓ ਮੈਂ ਇੱਕ ਦਰਦੇ ਦਿਲ ਰੱਖਣ ਦੇ ਨਾਤੇ ਬਣਾ ਰਿਹਾ ਮੈਨੂੰ ਭਲਾ ਦੀ ਵਿਊ ਨਾ ਮਿਲਣ ਮੈਨੂੰ ਕੋਈ ਇਸ਼ੂ ਨਹੀਂ ਠੀਕ ਹੈ ਲੇਕਿਨ ਮੈਨੂੰ ਇੱਕ ਇਹ ਲੱਗਿਆ ਕਿ ਮੈਨੂੰ ਇੱਕ ਆਵਾਜ਼ ਉਠਾਉਣੀ ਚਾਹੀਦੀ ਹੈ ਕਿਉਂ ਉਠਾਉਣੀ ਚਾਹੀਦੀ ਹੈ ਇਹ ਵੀ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਸਭ ਤੋਂ ਪਹਿਲੇ ਤੁਸੀਂ ਇਹ ਸਿੱਧੂ ਮੂਸੇਵਾਲੇ ਦੇ ਫਾਦਰ ਦੀ ਇਹ ਵੀਡੀਓ ਵੇਖੋ ਉਹਦੇ 'ਚ ਬੰਟੀ ਬੈਂਸ ਹੈ ਮੇਰਾ ਮੈਨੇਜਰ ਸੀ ਉਹ ਇਹਨਾਂ ਨੇ ਬਾਹਰ ਕੱਢਤਾ ਮੈਂ ਕੱਢ ਦਿਓ ਕੋਈ ਗੱਲ ਨਹੀਂ ਬਾਕੀ 2 ਤੇ ਤਾਂ ਦੇ ਦਿਓ ਸ਼ਬੀਰ ਮੋਮਿਨ ਹੈ ਗੁਰਪ੍ਰੀਤ ਹੈ ਜਿਨ੍ਹਾਂ ਦੀ ਵਨ ਡਿਜੀਟਲ ਕੰਪਨੀ ਹੈ ਉਹਨਾਂ ਦੇ ਖਿਲਾਫ ਹੀ ਨਹੀਂ ਕਾਰਵਾਈ ਕਰਦੇ ਮੈਂ ਕਿਹਾ ਜਿਹੜਾ ਤੁਹਾਡਾ ਚਹੇਤਾ ਕੱਢ ਦਿਓ ਸਾਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਜਦ ਤੁਸੀਂ ਜਿਹਨੂੰ ਦੋਸ਼ੀ ਮੰਨਦੇ ਉਹਦੇ ਖਿਲਾਫ ਤਾਂ FIR ਦੇ ਦਿਓ ਸਾਨੂੰ ਖਤਮ ਕਰਨਾ ਚਾਹੁੰਦੇ ਆ ਜਿਵੇਂ ਮੇਰੇ ਬੱਚੇ ਨੂੰ ਮਰਵਾਤਾ ਸਾਰੀਆਂ ਤੁਹਾਡੇ ਸਾਹਮਣੇ ਅਸੀਂ ਫੁਟੇਜ ਤੱਕ ਦੇਤੀਆਂ ਦੋਸ਼ੀਆਂ ਦੀਆਂ ਸਾਨੂੰ ਪਹਿਲਾਂ 3 SSP ਬਦਲ ਗਏ ਉਹਨਾਂ ਦਾ ਨਾਰਕੋ ਟੈਸਟ ਕਰਾਂਗੇ ਜੀ ਉਹਨਾਂ ਦਾ ਫਲਾਨਾ ਟੈਸਟ ਕਰਾਂਗੇ ਜੀ ਆਹ ਫਾਈਲ ਤਿਆਰ ਹੈ ਜਦੋਂ ਅਸੀਂ ਕਿਸੇ ਇਲੈਕਸ਼ਨ 'ਚ ਇਹਨਾਂ ਦਾ ਵਿਰੋਧ ਕਰਨ ਜਾਂਦੇ ਹਾਂ ਉਦੋਂ ਸਾਨੂੰ ਉਹ ਫਾਈਲ ਦਿਖਾ ਦਿੰਦੇ ਆ ਉਹਨਾਂ 'ਚ ਖੱਟੇ ਫੀਤੇ ਜੇ ਪਾਏ ਹੋਏ ਨੇ ਉਹ ਸਾਡੇ ਅੱਗੇ ਰੱਖ ਦਿੰਦੇ ਆ ਉਹ ਤੋਂ ਬਾਅਦ ਫੇਰ ਕੋਈ ਕੰਮ ਨਹੀਂ ਕਰਦੇ ਤੇ ਇਹ ਜਦੋਂ ਰਾਏ ਸਾਹਿਬ ਕੋਲੋਂ ਚੱਲਿਆ ਉਹ ਕਹਿੰਦੇ ਜੀ ਮੈਂ ਤੁਹਾਡੀ ਕੰਪਲੇਂਟ ਦਾ ਫੋਲੋ ਅਪ ਲਵਾਂ ਪਰੰਤੂ ਮੈਂ ਹੁਣ ਮੈਸੇਜ ਕਰਦਾ ਜੀ ਮੇਰਾ ਮੈਸੇਜ ਦੇਖ ਵੀ ਲੈਂਦੇ ਚੁੱਪ ਮੈਂ ਇਹਨੂੰ ਐ ਤੁਹਾਡੇ ਪ੍ਰੈਸ ਦੇ ਮਾਧਿਅਮ ਨਾਲ ਇਹ ਗੱਲ ਕਹਿਣਾ ਵੀ ਮੈਨੂੰ ਦੱਸੋ ਮੈਂ ਗਲਤ ਕਿੱਥੇ ਆ ਯਾਰ ਮੈਂ ਤੁਹਾਡੇ ਤੋਂ ਮੰਗਦਾ ਕੀ ਆ ਮੈਂ ਤੁਹਾਨੂੰ ਟੈਕਸ ਦਿੰਦਾ ਜੇ ਮੇਰੇ ਪੁੱਤ ਦੀ 2 ਰੁਪਏ ਕਮਾਉਣਾ ਕਿਤੋਂ ਤੁਸੀਂ ਵੀ ਮੇਰੇ ਨਾਲ ਬੁਰਾ ਹਾਲ ਕਿਉਂ ਕਰਦੇ ਹੋ ਕਿਉਂ ਨਹੀਂ ਕਹਿੰਦੇ ਜੀ ਯਾਰ ਉਹ ਪੈਸੇ ਨਹੀਂ ਦੇ ਰਿਹਾ ਉਸ ਗੱਲ ਕਰਕੇ ਤੁਸੀਂ ਸਾਰਿਆਂ ਨੇ ਇਹ ਵੀਡੀਓ ਦੇਖੀ ਜੀ ਇਹ ਵੀਡੀਓ ਹੈ ਸਿੱਧੂ ਮੂਸੇਵਾਲੇ ਦੇ ਮਾਂ ਪਿਓ ਦੀ ਉਹਨਾਂ ਦੇ ਮਾਤਾ ਪਿਤਾ ਦੀ ਜਿਹੜਾ ਕਿ ਐਸਐਸਪੀ ਦਫ਼ਤਰ ਦੇ ਬਾਹਰ ਮਾਨਸਾ ਦੇ ਵਿੱਚ ਧਰਨਾ ਲਾਉਣ ਤੇ ਮਜਬੂਰ ਹੋ ਗਏ ਨੇ ਉਹ ਇੱਕ ਮੰਗ ਕਰ ਰਹੇ ਨੇ ਕਿ ਜਦੋਂ ਦਾ ਸਿੱਧੂ ਦਾ ਮਰਡਰ ਹੋਇਆ ਉਸ ਤੋਂ ਬਾਅਦ ਉਹਦਾ ਜਿੰਨਾ ਵੀ ਕੰਟੈਂਟ ਆਇਆ ਜਾਂ ਉਸ ਤੋਂ ਪਹਿਲੇ ਉਹਦੇ ਜਿੰਨੇ ਵੀ ਗਾਣੇ ਆਏ ਨੇ ਇਹਨਾਂ ਗਾਣਿਆਂ ਨੂੰ ਆਲ ਆਫ ਦੀ ਪਲੇਟਫਾਰਮ ਜਿਹੜੇ ਦੁਨੀਆ ਤੇ ਮਿਊਜ਼ਿਕ ਪਲੇਟਫਾਰਮ ਨੇ ਉਹਨਾਂ ਤੇ ਡਿਸਟ੍ਰੀਬਿਊਟ ਕਰਨ ਦਾ ਜ਼ਿੰਮਾ ਜਿਹੜਾ ਹੈ ਇੱਕ ਕੰਪਨੀ ਹੈ ਵਨ ਡਿਜੀਟਲ ਨਾਮ ਦੀ ਉਸ ਨੂੰ ਦਿੱਤਾ ਗਿਆ ਸੀ ਉਹ ਕੰਪਨੀ ਦੇ ਨਾਲ ਇਹ ਐਗਰੀਮੈਂਟ ਹੋਇਆ ਸੀ ਕਿ ਇਹ ਜਿਹੜੀ ਕੰਪਨੀ ਹੈ 100% ਹੀ ਰੈਵਨਿਊ ਜਿੰਨਾ ਰੈਵਨਿਊ ਸਿੱਧੂ ਦੇ ਗਾਣਿਆਂ ਦਾ ਜਾਂ ਵੀਡੀਓਜ਼ ਦਾ ਜਨਰੇਟ ਹੋਏਗਾ 100% ਸਿੱਧੂ ਦੇ ਅਕਾਊਂਟ ਵਿੱਚ ਦਿੱਤਾ ਜਾਏਗਾ ਇਹਦੇ ਵਿੱਚੋਂ ਕੋਈ ਕਟੌਤੀ ਨਹੀਂ ਹੋਏਗੀ
ਔਰ ਇਹ ਐਗਰੀਮੈਂਟ ਸਿੱਧੂ ਮੂਸੇਵਾਲਾ ਨੇ ਆਪਣੇ ਜਿੰਦਿਆਂ ਜੀ ਖੁਦ ਸਾਈਨ ਕੀਤਾ ਸੀ ਇਸ ਕੰਪਨੀ ਦੇ ਨਾਲ। ਔਰ ਇਸ ਵਨ ਡਿਜੀਟਲ ਕੰਪਨੀ ਦੇ ਨਾਲ ਇਹ ਐਗਰੀਮੈਂਟ ਸਾਈਨ ਕਰਵਾਉਣ ਵਾਲਾ ਇੱਕ ਬੜਾ ਹੀ ਫੇਮਸ ਰਾਈਟਰ, ਲਿਰਿਸਿਸਟ ਐਂਡ ਹੁਣ ਐਕਟਿੰਗ ਵੀ ਉਹਨੇ ਸ਼ੁਰੂ ਕੀਤੀ ਹੈ ਜੀ, ਬੰਟੀ ਬੈਂਸ। ਬੰਟੀ ਬੈਂਸ ਨੇ ਇਹ ਐਗਰੀਮੈਂਟ ਵਨ ਡਿਜੀਟਲ ਕੰਪਨੀ ਨਾਲ ਸਿੱਧੂ ਮੂਸੇਵਾਲੇ ਦਾ ਕਰਵਾਇਆ ਸੀ ਕਿ ਸਿੱਧੂ ਮੂਸੇਵਾਲੇ ਦਾ ਜਿੰਨਾ ਵੀ ਗਾਣਿਆਂ ਦਾ ਰੈਵਨਿਊ ਕਿਸੇ ਵੀ ਪਲੇਟਫਾਰਮ ਤੋਂ ਜਨਰੇਟ ਹੋਏਗਾ, ਇਹ ਵਨ ਡਿਜੀਟਲ ਕੰਪਨੀ ਉਹ ਰੈਵਨਿਊ ਕਲੈਕਟ ਕਰਕੇ 100% ਸਿੱਧੂ ਦੇ ਅਕਾਊਂਟ 'ਚ ਟ੍ਰਾਂਸਫਰ ਕਰੇਗੀ। ਕੋਈ ਕਟੌਤੀ ਨਹੀਂ ਹੋਏਗੀ, 1 ਰੁਪਇਆ ਵੀ ਆਪਣੀ ਫੀਸ ਨਹੀਂ ਲੈਣਗੇ। ਅੱਛਾ ਜੀ, ਜਿੰਨਾ ਚਿਰ ਸਿੱਧੂ ਜਿੰਦਾ ਰਿਹਾ ਇਹਨਾਂ ਦੇ ਗਾਣੇ ਆਣੇ ਸ਼ੁਰੂ ਹੋ ਗਏ। ਡਾਕਟਰ ਪਹਿਲਾ ਗਾਣਾ ਸੀ ਜਿਹੜਾ ਇਹਨਾਂ ਦੀ ਕੰਪਨੀ ਤੋਂ ਡਿਸਟ੍ਰੀਬਿਊਟ ਹੋਇਆ ਸੀ ਵਨ ਡਿਜੀਟਲ ਤੋਂ, ਠੀਕ ਹੈ। ਉਸ ਤੋਂ ਬਾਅਦ ਜਿੰਨਾ ਰੈਵਨਿਊ ਆਉਂਦਾ ਗਿਆ ਤਾਂ ਕਿ ਸਿੱਧੂ ਜਿੰਦਾ ਸੀ, ਹੱਥਾਂ ਪੈਰਾਂ ਵਾਲਾ ਸੀ, ਉਹਨੂੰ ਰੈਵਨਿਊ ਉਸ ਦਾ ਮਿਲਦਾ ਰਿਹਾ। 29 ਮਈ 2022 ਨੂੰ ਜਦੋਂ ਮੂਸੇਵਾਲੇ ਦਾ ਮਰਡਰ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜੀ ਵਨ ਡਿਜੀਟਲ ਕੰਪਨੀ ਹੈ ਇਹ ਸਿੱਧੂ ਦੇ ਫਾਦਰਸ ਦੇ ਜਿਹੜੀਆਂ ਸਿੱਧੂ ਮੂਸੇਵਾਲਾ ਅਕਾਊਂਟ ਚੈਨਲ ਔਰ 911 ਰੈਕਡ ਲੇਬਲ, ਇਹ 2 ਰੈਕਡ ਲੇਬਲ ਨੇ ਸਿੱਧੂ ਮੂਸੇਵਾਲੇ ਦੀਆਂ 2 ਕੰਪਨੀਆਂ ਨੇ ਜਿਸ ਦੀ ਓਨਰਸ਼ਿਪ ਉਸ ਤੋਂ ਬਾਅਦ ਉਹਦੇ ਮਾਂ-ਪਿਓ ਦੇ ਨਾਮ ਕੀਤੀ ਗਈ। ਹੁਣ ਵਨ ਡਿਜੀਟਲ ਦੇ ਜਿਹੜੇ ਮਾਲਕ ਨੇ ਉਹਨਾਂ ਨੇ ਰੈਵਨਿਊ ਦਿੱਤਾ ਤੇ ਸਹੀ, ਲੇਕਿਨ ਥੋੜਾ ਥੋੜਾ ਕਰਕੇ ਦੇਣਾ ਸ਼ੁਰੂ ਕਰ ਦਿੱਤਾ। ਕਦੀ ਲੱਖ, ਕਦੀ 10 ਲੱਖ, ਕਦੀ 20 ਲੱਖ, ਇਸ ਤਰ੍ਹਾਂ ਕਰਕੇ ਉਹਨਾਂ ਨੇ ਸਾਰਾ ਰੈਵਨਿਊ ਨਹੀਂ ਦਿੱਤਾ, ਥੋੜਾ ਥੋੜਾ ਕਰਕੇ ਦੇਣਾ ਸ਼ੁਰੂ ਕਰ ਦਿੱਤਾ। ਜਿਹੜਾ ਕਿ ਉਹਨਾਂ ਦੇ ਮਾਂ-ਪਿਓ ਨੇ ਇਹ ਫੈਸਲਾ ਲਿਆ ਕਿ ਹੁਣ ਅਸੀਂ ਇਸ ਕੰਪਨੀ ਨਾਲ ਕੰਟਰੈਕਟ ਖਤਮ ਕਰ ਦਾਂਗੇ, ਅਸੀਂ ਇਸ ਕੰਪਨੀ ਨਾਲ ਕੰਮ ਨਹੀਂ ਕਰਾਂਗੇ। ਤਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸਿੱਧੂ ਦੇ ਗਾਣੇ ਪਏ ਨੇ ਔਰ ਉਸ ਦੇ ਗਾਣੇ ਆ ਰਹੇ ਨੇ ਔਰ ਆਣੇ ਵੀ ਨੇ। ਪਤਾ ਨਹੀਂ ਉਹਨੇ ਕਿੰਨੇ ਕੁ ਰਿਕਾਰਡ ਕੀਤੇ ਹੋਏ ਨੇ, ਇਸ ਚੀਜ਼ ਦੇ ਡਿਸਕਸ ਨਹੀਂ ਕਰਾਂਗੇ। ਹੁਣ ਜਿਹੜਾ ਰੈਵਨਿਊ ਉਹਨਾਂ ਨੇ ਵਨ ਡਿਜੀਟਲ ਨਾਲ ਕੰਟਰੈਕਟ ਖਤਮ ਕਰ ਦਿੱਤਾ। ਪਿੱਛੇ ਜਿਹਾ ਸਿੱਧੂ ਦਾ ਬਰੋਟਾ ਗਾਣਾ ਆਇਆ, ਇਸ ਦੇ ਤੁਸੀਂ ਡਿਸਕ੍ਰਿਪਸ਼ਨ ਵਿੱਚ ਜਾ ਕੇ ਦੇਖ ਸਕਦੇ ਹੋ ਕਿ ਇਸ ਬਰੋਟੇ ਨੂੰ ਜਿਹੜਾ ਡਿਜੀਟਲ ਪਲੇਟਫਾਰਮ ਤੇ 골ਡ ਮੀਡੀਆ ਨੇ ਡਿਸਟ੍ਰੀਬਿਊਟ ਕੀਤਾ, ਉਹਨੂੰ ਕਿ ਵਨ ਡਿਜੀਟਲ ਨੇ ਡਿਸਟ੍ਰੀਬਿਊਟ ਨਹੀਂ ਕੀਤਾ, ਕਿਉਂਕਿ ਇਸ ਗਾਣੇ ਤੋਂ ਪਹਿਲੇ ਸਿੱਧੂ ਦੇ ਫਾਦਰ ਸਰਦਾਰ ਬਲਕੌਰ ਸਿੰਘ ਇਹਨਾਂ ਨਾਲ ਕੰਟਰੈਕਟ ਆਪਣਾ ਖਤਮ ਕਰ ਚੁੱਕੇ ਸੀ। ਅੱਛਾ ਜੀ, ਜਦੋਂ ਵਨ ਡਿਜੀਟਲ ਨਾਲ ਕੰਟਰੈਕਟ ਖਤਮ ਹੋ ਗਿਆ ਤੇ ਉਹਨਾਂ ਨੂੰ ਚਾਹੀਦਾ ਹੈ ਕਿ ਉਹਨਾਂ ਦਾ ਜਿੰਨਾ ਵੀ ਪਿਛਲਾ ਰੈਵਨਿਊ ਬਣਿਆ ਪਿਆ ਉਹ ਸਾਰਾ ਇਹਨਾਂ ਨੂੰ ਦੇ ਦਿੱਤਾ ਜਾਵੇ। ਹੁਣ ਕੀਤਾ ਕੀ ਜੀ, ਵਨ ਡਿਜੀਟਲ ਵਾਲਿਆਂ ਨੇ ਜਿੰਨਾ ਕੁ ਰੈਵਨਿਊ ਪਹਿਲੇ ਦੇ ਚੁੱਕੇ ਸਨ ਉਹ ਦੇ ਦਿੱਤਾ। ਉਸ ਤੋਂ ਬਾਅਦ 37 ਲੱਖ ਤੇ ਕੁਛ ਡਾਲਰ ਜਿਹੜੇ ਨੇ ਉਹ ਪੈਂਡਿੰਗ ਦੇ ਵਿੱਚ ਨੇ। ਉਹ ਜਿਹੜੇ ਵਨ ਡਿਜੀਟਲ ਵਾਲੇ ਉਹ ਸਿੱਧੂ ਦੇ ਫਾਦਰ ਨੂੰ ਰੈਵਨਿਊ ਨਹੀਂ ਦੇ ਰਿਹਾ। ਉਹਦੇ ਵਿੱਚ ਬੰਟੀ ਬੈਂਸ ਦਾ ਵੀ ਨਾਮ ਆ ਰਿਹਾ, ਵਨ ਡਿਜੀਟਲ ਦਾ ਵੀ ਨਾਮ ਆ ਰਿਹਾ। ਅੱਛਾ ਜੀ, ਜਿਹੜਾ ਉਹ 37 ਲੱਖ ਤੇ ਕੁਛ ਡਾਲਰ ਪੈਂਡਿੰਗ ਦੇ ਵਿੱਚ ਰਹਿ ਗਏ ਨੇ ਉਹ ਉਹਨਾਂ ਨਹੀਂ ਦਿੱਤੇ। ਇਸ ਕੰਪਨੀ ਦਾ ਇੱਕ ਹਿੱਸੇਦਾਰ ਬੰਟੀ ਬੈਂਸ ਨੂੰ ਕਿਹਾ ਜਾਂਦਾ, ਲੇਕਿਨ ਬੰਟੀ ਬੈਂਸ ਨੇ ਇਹ ਚੀਜ਼ ਕਲੀਅਰ ਕੀਤੀ ਹੈ ਕਿ ਮੈਂ ਇਸ ਕੰਪਨੀ ਦਾ ਹਿੱਸੇਦਾਰ ਨਹੀਂ ਔਰ ਨਾ ਹੀ ਮੈਂ ਸਿੱਧੂ ਮੂਸੇਵਾਲੇ ਦਾ ਸੈਕਟਰੀ ਸੀ। ਐਜ਼ ਏ ਫਰੈਂਡਸ਼ਿਪ ਦੇ ਤੌਰ ਤੇ ਮੈਂ ਸਿੱਧੂ ਨਾਲ ਕੰਟਰੈਕਟ ਜ਼ਰੂਰ ਇਹਨਾਂ ਦਾ ਕਰਵਾਇਆ ਸੀ, ਕਿਉਂਕਿ ਮੈਂ ਵੀ ਆਪਣੇ ਗਾਣੇ ਬੰਟੀ ਬੈਂਸ ਜਿਹੜਾ ਆਪਣੇ ਕੰਪਨੀ ਬ੍ਰਾਂਡ ਬੀ ਦੇ ਗਾਣੇ ਵੀ ਇਹਨੇ ਕੋਲ ਵਨ ਡਿਜੀਟਲ ਤੋਂ ਹੀ ਡਿਸਟ੍ਰੀਬਿਊਟ ਕਰਵਾਉਂਦਾ ਸੀ। ਉਹਨੇ ਇਸ ਦਾ ਐਜ਼ ਏ ਫਰੈਂਡਸ਼ਿਪ ਦੇ ਨਾਤੇ ਇਹਨਾਂ ਨਾਲ ਕੰਟਰੈਕਟ ਕਰਵਾਇਆ ਸੀ। ਉਸ ਦਾ ਕੋਈ ਲਿਖਤ ਪੜਨ ਦੇ ਵਿੱਚ ਸੈਕਟਰੀ ਨਹੀਂ ਸੀ ਔਰ ਨਾ ਹੀ ਵਨ ਡਿਜੀਟਲ ਦਾ ਉਹ ਹਿੱਸੇਦਾਰ ਹੈ। ਵਨ ਡਿਜੀਟਲ ਦੇ ਓਨਰ ਕੋਈ ਹੋਰ ਨੇ। ਤੇ ਬੰਟੀ ਬੈਂਸ ਨੇ ਗੱਲ ਕਲੀਅਰ ਕਰ ਦਿੱਤੀ ਸੀ ਕਿ ਮੇਰਾ ਇਹਦੇ ਵਿੱਚ ਕੋਈ ਲੈਣ ਦੇਣ ਨਹੀਂ। ਮੈਂ ਔਰ ਅੱਜ ਵੀ ਇੱਕ ਇੰਸਟਾਗ੍ਰਾਮ ਤੇ ਪੋਸਟ ਮੈਂ ਤੁਹਾਨੂੰ ਸ਼ੇਅਰ ਕਰ ਰਿਹਾ ਉਸ ਦਾ ਸਕਰੀਨਸ਼ਾਟ। ਬੰਟੀ ਬੈਂਸ ਨੇ ਕਿਹਾ ਕਿ ਅੱਜ ਵੀ ਮੈਂ ਸਰਦਾਰ ਬਲਕੌਰ ਸਿੰਘ ਦੇ ਨਾਲ ਹੀ ਖੜਾ। ਭਲਾ ਦੀ ਉਹਨਾਂ ਨੇ ਮੇਰਾ ਨਾਮ ਲਿਆ ਮੈਨੂੰ ਇਨਵੈਸਟੀਗੇਸ਼ਨ ਵਾਸਤੇ, ਜਿੱਥੇ ਜਦੋਂ ਕਹਿਣ, ਜਿੱਥੇ ਬੁਲਾਉਣ ਮੈਂ ਹਾਜ਼ਰ ਹਾਂ। ਠੀਕ ਹੈ ਜੀ। ਤੇ ਹੁਣ ਗੱਲ ਇਹ ਵੇ ਕਿ ਸਿੱਧੂ ਮੂਸੇਵਾਲਾ ਐਡਾ ਵੱਡਾ ਨਾਮ, ਪੂਰੀ ਦੁਨੀਆ ਦੇ ਵਿੱਚ ਉਹਦੀ ਫੈਨ ਫੋਲੋਇੰਗ ਹੈ, ਗਲੋਬਲ ਸਟਾਰ ਸੀ ਉਹ, ਕਿ ਉਹਦੇ ਮਾਂ-ਪਿਓ ਨੂੰ ਇੰਜ ਕਿਉਂ ਰੁਲਣਾ ਪੈ ਰਿਹਾ। ਉਹਦੇ ਮਾਂ-ਪਿਓ ਨੇ ਯਾਰ ਚਲੋ ਧਰਨਾ ਲੈਣ ਦਾ ਫੈਸਲਾ ਲਿਆ ਤੇ ਉਹ ਸਿਰਫ 2 ਹੀ ਸ਼ਖਸ ਸੀ, ਉਹਨਾਂ ਦੇ ਨਾਲ ਕੋਈ ਹੋਰ ਧਰਨੇ ਤੇ ਨਹੀਂ ਬੈਠ ਸਕਦਾ। ਕਿਉਂ, ਕੀ ਵਜ੍ਹਾ ਹੈ? ਉਹ ਜਿੱਥੇ ਤੱਕ ਪੰਜਾਬੀ ਮਿਊਜ਼ਿਕ ਨੂੰ ਪਹੁੰਚਾ ਗਿਆ, ਪੰਜਾਬੀ ਮਿਊਜ਼ਿਕ ਵਾਲਾ ਅੱਜ ਕੱਲ੍ਹ ਸਿੰਗਰ, ਮਿਊਜ਼ੀਸ਼ੀਅਨ, ਰਾਈਟਰ ਜਿੰਨਾ ਵੀ ਖਾ ਰਹੇ ਨੇ, ਉਹਦੇ ਵਿੱਚ ਕਿਤੇ ਨਾ ਕਿਤੇ ਹੱਕ ਸਿੱਧੂ ਮੂਸੇਵਾਲੇ ਦਾ ਵੀ ਬੜਾ ਢੇਰ ਸਾਰਾ ਜਾਂਦਾ ਹੈ। ਕਿ ਅਗਰ ਉਹ ਪੰਜਾਬੀ ਮਿਊਜ਼ਿਕ ਨੂੰ ਉੱਥੋਂ ਤੱਕ ਨਾ ਲੈ ਜਾਂਦਾ ਤੇ ਅੱਜ 50-50 ਲੱਖ ਦਾ ਗਾਣਾ ਨਹੀਂ ਸੀ ਇਹਨਾਂ ਦਾ ਵਿਕਣਾ। ਠੀਕ ਹੈ, ਜਿਹੜੇ ਸਿੰਗਰ 50-50 ਲੱਖ ਦਾ ਗਾਣਾ ਵੇਚੀ ਜਾਂਦੇ ਸੀ, ਇਸ ਦੇ ਵਿੱਚ ਕਿਤੇ ਨਾ ਕਿਤੇ ਸਿੱਧੂ ਇੰਡੀਆ ਨੂੰ ਛੱਡੋ, ਹੁਣ ਆਪਾਂ ਗੱਲ ਕਰਨੇ ਆ ਆਪਣੇ ਪਾਕਿਸਤਾਨ ਦੀ ਕਿ
ਅੱਧੇ ਪੌਣਾ ਪਾਕਿਸਤਾਨ ਜਿਹੜਾ ਸਿੱਧੂ ਮੂਸੇਵਾਲੇ ਨੂੰ ਆਪਣਾ ਉਸਤਾਦ ਮੰਨਦਾ, ਉਹਦੀ ਜਨਾਬ ਜੀ ਵੀਡੀਓ ਬਣਾਉਂਦੇ ਨੇ, ਉਸ ਦਾ ਨਾਮ ਲੈਂਦੇ ਨੇ ਜੀ ਸਾਨੂੰ ਮੂਸੇ ਪਿੰਡ ਬੁਲਾਇਆ ਜਾਵੇ, ਇਹ ਕੀਤਾ ਜਾਵੇ, ਉਹ ਕੀਤਾ ਜਾਵੇ। ਉਹ ਉੱਲੂ ਦੇ ਪੱਠਿਆਂ ਨੂੰ ਮੈਂ ਅੱਜ ਪੁੱਛਣਾ ਚਾਹ ਰਿਹਾ ਕਿ ਅੱਜ ਉਹ ਕਿੱਥੇ ਨੇ? ਉਹਦਾ ਮਾਂ ਪਿਓ ਜਦੋਂ ਜ਼ਮੀਨ ਤੇ ਬੈਠਣ ਤੇ ਮਜਬੂਰ ਹੋ ਰਿਹਾ, ਰੁਲ ਰਿਹਾ, ਉਹ ਉੱਲੂ ਦੇ ਪੱਠੇ ਇੱਕ ਵੀਡੀਓ ਨਹੀਂ ਪਾ ਸਕਦੇ ਅੱਜ। ਜਿਹੜੇ ਸਿੱਧੂ ਮੂਸੇਵਾਲੇ ਦਾ ਨਾਮ ਲੈ ਕੇ ਆਪਣੇ ਅਕਾਊਂਟ ਚਲਾ ਰਹੇ ਨੇ, ਪੈਸਾ ਕਮਾ ਰਹੇ ਨੇ, ਰੈਵਨਿਊ ਲੈ ਰਹੇ ਨੇ, ਉਹ ਉੱਲੂ ਦੇ ਪੱਠੇ ਇੱਕ ਵੀਡੀਓ ਨਹੀਂ ਅੱਜ ਪਾ ਸਕੇ। ਕਿੱਥੇ ਨੇ ਉਹ? ਇਹ ਸਭ ਝੂਠ, ਫਰਾਡ, ਠੱਗੀਆਂ ਸਿਰਫ ਆਪਣੇ ਅਕਾਊਂਟ ਚਲਾਉਣ ਵਾਸਤੇ ਲੋਕ ਸਿੱਧੂ ਮੂਸੇਵਾਲੇ ਦਾ ਨਾਮ ਯੂਜ਼ ਕਰ ਰਹੇ ਨੇ। ਕੋਈ ਉਹਨੂੰ ਆਪਣਾ ਉਸਤਾਦ ਬਣਾਈ ਫਿਰਦਾ, ਕੋਈ ਉਹਨੂੰ ਆਪਣਾ ਜਨਾਬ ਜੀ ਪੀਰ ਬਣਾਈ ਫਿਰਦਾ। ਇਹ ਸਭ ਲੋਕ ਫਰਾਡੀਏ ਨੇ, ਸਭ ਲੋਕ ਝੂਠੇ ਨੇ, ਕੋਈ ਇੱਥੇ ਕਿਸੇ ਦਾ ਨਹੀਂ। ਠੀਕ ਹੈ, ਜੇ ਇਸ ਚੀਜ਼ ਦਾ ਸਭ ਤੋਂ ਵੱਡਾ ਜਿਹੜਾ ਮੈਂ ਤੁਹਾਨੂੰ ਇਹ ਹੀ ਦੱਸਾਂਗਾ ਕਿ ਜੇ ਉਸ ਦੇ ਮਾਂ ਪਿਓ ਇੱਕ ਧਰਨੇ ਤੇ 2 ਜਣੇ ਬੈਠਣ ਵਾਸਤੇ ਮੌਜੂਦ ਨੇ ਨਾ, ਉਹਨਾਂ ਨਾਲ ਕੋਈ ਸ਼ਾਮਲ ਨਹੀਂ ਹੋਇਆ, ਤੇ ਮੰਨ ਲਓ ਕਿ ਸਭ ਲੋਕ ਉਹਦਾ ਨਾਮ ਇਸਤੇਮਾਲ ਕਰ ਰਹੇ ਨੇ, ਕੋਈ ਉਹਨਾਂ ਦਾ ਸੱਜਣ ਬੇਲੀ ਯਾਰ, ਕੋਈ ਉਹਦਾ ਸ਼ਗਿਰਦ ਨਹੀਂਗਾ ਯਾਰ। ਕੌਰ ਖੁਦਾ ਦਾ ਵੀ ਐਡਾ ਵੱਡਾ ਸਟਾਰ ਔਰ ਅੱਧਾ ਪੰਜਾਬ ਉਹਦੇ ਨਾਮ ਤੋਂ ਰੋਟੀ ਕਮਾ ਰਿਹਾ, ਯੂਟਿਊਬਰ, ਟਿਕਟੋਕਰ, ਸੋਸ਼ਲ ਮੀਡੀਆ ਉਹਦੇ ਨਾਮ ਤੋਂ ਚੱਲ ਰਿਹਾ ਜਨਾਬ ਪੰਜਾਬ ਦਾ। ਤੇ ਉਹਦੇ ਯਾਰ ਨਾਮ ਵਾਸਤੇ ਕੋਈ ਆਵਾਜ਼ ਚੁੱਕਣ ਵਾਸਤੇ ਤਿਆਰ ਨਹੀਂਗਾ, ਕੋਈ ਇੱਕ ਵੀਡੀਓ ਪਾਉਣ ਵਾਸਤੇ ਤਿਆਰ ਨਹੀਂ, ਕੋਈ ਉਹਦੇ ਨਾਲ ਧਰਨੇ ਤੇ ਬੈਠਣ ਵਾਸਤੇ ਤਿਆਰ ਨਹੀਂ ਯਾਰ। ਕੌਰ ਖੁਦਾ ਦਾ ਯਾਰ ਤੁਸੀਂ ਉਹਦੇ ਨਾਮ ਤੋਂ ਖਾਧੀ ਜਾਂਦੇ ਹੋ, ਪੀਤੀ ਜਾਂਦੇ ਹੋ, ਅੱਜ ਉਹਦੇ ਨਾਮ ਤੇ ਤੁਸੀਂ ਜਨਾਬ ਪਿੱਛੇ ਹਟ ਕੇ ਬਹਿ ਗਏ ਹੋ, ਅਜੀਬ ਗੱਲ ਏ। ਤੇ ਯਾਰ ਉਹ ਇੱਕ ਗਲੋਬਲ ਸਟਾਰ ਏ, ਵਰਲਡ ਦੇ ਵਿੱਚ ਉਹਨੇ ਪੰਜਾਬ ਨੂੰ ਇੰਟਰੋਡਿਊਸ ਕਰਵਾਇਆ, ਪੰਜਾਬੀ ਨੂੰ ਇੰਟਰੋਡਿਊਸ ਕਰਵਾਇਆ। ਪੱਗ ਨੂੰ ਉਹ ਆਪਣੀ ਜਿਹੜਾ ਉਹਨਾਂ ਦਾ ਪੱਗ ਏ, ਇੱਜ਼ਤ ਸਾਡੀ ਵੀ ਪੱਗ ਹੁੰਦੀ ਹੈ ਜਨਾਬ ਜੀ, ਤੇ ਸਿੱਖਾਂ ਦੀ ਵੀ ਪੱਗ ਹੁੰਦੀ ਏ, ਉਹ ਉਹਨੂੰ ਆਲ ਆਫ ਵਰਲਡ ਦੇ ਵਿੱਚ ਉਹਨੇ ਇੰਟਰੋਡਿਊਸ ਕਰਵਾਇਆ। ਤੇ ਯਾਰ ਅੱਜ ਉਹਦੇ ਨਾਲ ਇੰਨਾ ਧੱਕਾ ਹੋ ਰਿਹਾ, ਉਹਨੂੰ ਮਾਰ ਦਿੱਤਾ ਗਿਆ, ਸ਼ਰੇਆਮ ਕਤਲ ਕੀਤਾ ਗਿਆ, ਗੋਲੀਆਂ ਮਾਰੀਆਂ ਗਈਆਂ ਨੇ ਗਰੀਬ ਨੂੰ। ਉਹਦੇ ਵਾਸਤੇ ਅੱਜ ਤੱਕ ਉਹਦਾ ਕੇਸ ਸੋਲਵ ਨਹੀਂ ਹੋਇਆ। ਠੀਕ ਹੈ, ਪੁਲਿਸ ਨੇ ਜਿਹੜਾ ਗੌਰਮੈਂਟ ਨੇ ਕੋਈ ਕਾਰਵਾਈ ਨਹੀਂ ਕੀਤੀ। ਯਾਰ ਅੱਜ ਉਸ ਗਰੀਬ ਦਾ ਜਿਹੜਾ 4 ਆਨੇ ਆਉਂਦੇ ਨੇ, ਉਹ ਉਸ ਤੇ ਵੀ ਡਾਕਾ ਮਾਰਿਆ ਜਾ ਰਿਹਾ। ਕਿੰਨਾ ਧੱਕਾ ਹੋ ਰਿਹਾ ਯਾਰ, ਤੁਸੀਂ ਸੋਚ ਕੇ ਤਾਂ ਵੇਖੋ। ਜਿਹੜੇ 4 ਆਨੇ ਉਹਦਾ ਗਰੀਬ ਦਾ ਬੁੱਢਾ ਮਾਂ ਪਿਓ ਏ, ਪਿਛਲੀ ਉਮਰੇ ਜਿਹੜਾ ਉਹਦਾ ਸਹਾਰਾ ਬਣਨਾ ਸੀ, ਉਹ 4 ਆਨਿਆਂ ਤੇ ਵੀ ਡਾਕਾ ਮਾਰਿਆ ਜਾ ਰਿਹਾ। ਇਹ ਲੋਕ ਕਿੰਨੇ ਗਿਰ ਚੁੱਕੇ ਨੇ। ਗੌਰਮੈਂਟ ਕਿੰਨੀ ਘਟੀਆ ਤਰੀਨ ਗੌਰਮੈਂਟ ਹੈ ਕਿ ਉਹ ਇੰਨੇ ਹੀ ਡਰ ਗਏ ਨੇ ਇਹਨਾਂ ਕੋਲੋਂ ਕਿ ਯਾਰ ਉਹ ਗਰੀਬਾਂ ਨੂੰ ਭੁੱਖੇ ਮਾਰਨ ਤੇ ਮਜਬੂਰ ਕਰ ਰਹੇ ਨੇ। ਕਿੰਨਾ ਕਿਸੇ ਪਿਓ ਦਾ ਜਵਾਨ ਪੁੱਤਰ ਕਤਲ ਹੋਇਆ ਹੋਵੇ, ਫਿਰ ਉਹ ਸਿੱਧੂ ਮੂਸੇਵਾਲਾ ਹੋਵੇ, ਠੀਕ ਹੈ, ਤੇ ਉਹਦੇ ਯਾਰ ਤੁਸੀਂ ਫਿਰ ਕਮਾਈ ਵੀ ਲੁੱਟਣ ਲੱਗ ਜਾਓ, ਤੇ ਯਾਰ ਉਹਦੇ ਦਿਲ ਤੇ ਕੀ ਬੀਤੇਗੀ? ਉਹ ਉਹਦਾ ਧਰਨਾ ਹੀ ਦੇਵੇਗਾ, ਹੋਰ ਉਹ ਕੀ ਕਰੇਗਾ? ਜਾਂ ਕੱਲ ਨੂੰ ਕਲਾਸ਼ਨ ਚੱਕ ਲਏਗਾ, ਇਹੀ ਕਰ ਸਕਦਾ ਉਹ ਗਰੀਬ। ਤੇ ਯਾਰ ਇਸ ਦੇ ਵਾਸਤੇ ਆਵਾਜ਼ ਉਠਾਉਣੀ ਚਾਹੀਦੀ ਹੈ, ਸਾਨੂੰ ਸੋਸ਼ਲ ਮੀਡੀਆ ਤੇ ਟ੍ਰੈਂਡ ਕਰਨਾ ਚਾਹੀਦਾ ਕਿ ਯਾਰ ਇਹ ਚੀਜ਼ ਰੁਕਣੀ ਚਾਹੀਦੀ, ਉਸ ਦਾ ਹੱਕ ਉਹਨੂੰ ਮਿਲਣਾ ਚਾਹੀਦਾ। ਕਮ ਸੇ ਕਮ ਉਸ ਦੇ ਹੱਕ ਤੇ ਤਾਂ ਡਾਕਾ ਨਾ ਮਾਰਿਆ ਜਾਵੇ। ਉਹਨੂੰ ਤਾਂ ਤੁਸੀਂ ਮਾਰ ਦਿੱਤਾ, ਉਹਦੇ ਹੱਕ ਤੇ ਤਾਂ ਡਾਕਾ ਨਾ ਮਾਰੋ। ਮੈਂ ਆਪਣੇ ਪਾਕਿਸਤਾਨ ਵਾਲੇ ਲੋਕਾਂ ਵਾਸਤੇ ਇਹ ਗੱਲ ਕਰਨਾ ਚਾਹੁੰਦਾ ਬੜੇ ਹੀ ਦਰਦ ਦਿਲ ਦੇ ਨਾਲ ਕਿ ਮੰਨ ਲਿਆ ਕਿ ਅਸੀਂ ਉੱਥੇ ਨਹੀਂ ਜਾ ਸਕਦੇ, ਇੰਡੀਆ ਦੇ ਵਿੱਚ ਧਰਨੇ ਨਹੀਂ ਦੇ ਸਕਦੇ, ਲੇਕਿਨ ਕਮ ਸੇ ਕਮ ਅਸੀਂ ਸੋਸ਼ਲ ਮੀਡੀਆ ਤੇ ਤਾਂ ਆਵਾਜ਼ ਚੁੱਕ ਸਕਦੇ ਹਾਂ ਨਾ ਇਸ ਚੀਜ਼ ਦੀ। ਯਾਰ ਤੁਸੀਂ ਸੋਸ਼ਲ ਮੀਡੀਆ ਤੇ ਵਲੌਗ ਬਣਾਓ, ਰੀਲਾਂ ਬਣਾਓ। ਤੁਸੀਂ ਅੱਗੇ ਵੀ ਤਾਂ ਸਿੱਧੂ ਮੂਸੇਵਾਲੇ ਦਾ ਨਾਮ ਇਸਤੇਮਾਲ ਕਰ ਹੀ ਰਹੇ ਹੋ ਨਾ, ਤੇ ਇੱਕ ਦਿਨ ਹੋਰ ਸਹੀ ਤੁਸੀਂ ਕਮ ਸੇ ਕਮ ਜਸਟਿਸ ਦੇ ਲਈ ਆਵਾਜ਼ ਤੇ ਚੁੱਕੋ ਯਾਰ। ਤੁਸੀਂ ਜੋ ਕੁਛ ਕਰ ਸਕਦੇ ਹੋ ਤੁਸੀਂ ਕਰੋ। ਤੁਸੀਂ ਯਾਰ ਹਰ ਤੀਸਰਾ ਕੰਟੈਂਟ ਕ੍ਰੀਏਟਰ ਕਿਤੇ ਨਾ ਕਿਤੇ ਸਿੱਧੂ ਮੂਸੇਵਾਲੇ ਦਾ ਨਾਮ ਜ਼ਰੂਰ ਇਸਤੇਮਾਲ ਕਰਦਾ ਚੱਲਣ ਵਾਸਤੇ। ਤੇ ਮੈਂ ਬੜੇ ਸਾਰੇ ਐਸੇ ਪਾਕਿਸਤਾਨ ਦੇ ਵਿੱਚ ਕ੍ਰੀਏਟਰ ਵੇਖੇ ਨੇ ਜਿਹੜੇ ਉਸ ਨੂੰ ਜਨਾਬ ਜੀ ਕਿਉਂ ਮਾਰਿਆ ਗਿਆ, ਕਿੰਨੇ ਮਾਰਿਆ, ਕੀ ਕੀਤਾ, ਇਹ ਕੀਤਾ, ਬੜੀਆਂ ਉਹਨਾਂ ਲੋਕਾਂ ਨੂੰ ਗਾਲਾਂ ਗਲੂਚ। ਤੇ ਕਈ ਇੱਥੇ ਸਿੰਗਰ ਹਜ਼ਰਾਤ ਨੇ ਜਿਹੜੇ ਗਾਣਿਆਂ ਦੇ ਵਿੱਚ ਸ਼ਰੇਆਮ ਉਹਦਾ ਨਾਮ ਇਸਤੇਮਾਲ ਕਰ ਰਹੇ ਨੇ, ਉਸ ਦੇ ਨਾਮ ਦੇ ਨਾਲ ਚੱਲ ਰਹੇ ਨੇ, ਠੀਕ ਹੈ। ਤੇ ਉਹਨਾਂ ਨੇ ਵੀ ਯਾਰ ਕੋਈ ਇਸ ਦੇ ਬਾਰੇ ਗੱਲ ਨਹੀਂ ਕੀਤੀ, ਕੋਈ ਵੀਡੀਓ ਨਹੀਂ ਪਾਈ, ਕੋਈ ਲੈਣ ਨਹੀਂ ਜਨਾਬ ਜੀ ਦੇਣ ਨਹੀਂ। ਮੇਰੀ ਮੋਹਤਬਾਨਾ ਗੁਜ਼ਾਰਿਸ਼ ਹੈ ਆਪਣੇ ਪਾਕਿਸਤਾਨ ਵਾਲੇ ਭਰਾਵਾਂ ਨੂੰ ਕਿ ਇਸ ਦੇ ਵਾਸਤੇ ਆਵਾਜ਼ ਜ਼ਰੂਰ ਚੁੱਕੀ ਜਾਵੇ। ਹੋ ਸਕਦਾ ਯਾਰ ਕਿਤੇ ਸਾਡੀ ਆਵਾਜ਼ ਦੇ ਨਾਲ ਹੀ ਉਹਨਾਂ ਨੂੰ ਸ਼ਰਮ ਆ ਜਾਵੇ ਕਿ ਪਾਕਿਸਤਾਨ ਇਹ ਕਹਿ ਰਿਹਾ ਕਿ ਸਾਡਾ ਤੇ ਆਪਣਾ ਸਟਾਰ ਸੀ। ਤੇ ਯਾਰ ਜਿਵੇਂ ਵੀ ਹੋ ਸਕਦਾ ਉਸ ਦੇ ਮਾਂ ਪਿਓ ਨੂੰ ਉਸ ਦਾ ਹੱਕ ਦਿਵਾਇਆ ਜਾਵੇ, ਇਨਸਾਫ ਦਿਵਾਇਆ ਜਾਵੇ। ਇਹ ਜਿਹੜੇ ਕੰਪਨੀ ਵਾਲੇ ਨੇ ਬੜੇ ਫਰਾਡੀਏ ਲੋਕ ਹੁੰਦੇ ਨੇ। ਪਿੱਛੇ ਜਾਂ ਸੁਨੰਦਾ ਸ਼ਰਮਾ ਇੱਕ ਸਿੰਗਰ ਉਹਨਾਂ ਦਾ ਰੌਲਾ ਬਣਿਆ ਸੀ,
ਠੀਕ ਹੈ। ਤੇ ਉਹਦੇ ਵਿੱਚ ਬੜੇ ਸਾਰੇ ਨਾਮ ਸਾਹਮਣੇ ਆਏ ਸਨ, ਜਿਹਦੇ ਵਿੱਚੋਂ ਸ਼੍ਰੀ ਬਰਾੜ ਕਾਕਾ ਵੀ ਆਇਆ ਸੀ। ਤੇ ਹੁਣ ਸਿੱਧੂ ਮੂਸੇਵਾਲੇ ਨਾਲ ਇਹ ਤੇ ਇਸ ਤਰ੍ਹਾਂ ਜੇ ਲੋਕ ਲੁੱਟਣ ਲੱਗ ਪਏ ਤੇ ਮਾੜੇ ਬੰਦਿਆਂ ਤੇ ਲੋਕ ਲੁੱਟਦੇ ਰਹਿਣਗੇ। ਉਸ ਗਰੀਬ ਦੇ ਉਸ ਦਾ ਲਹੂ ਸ਼ਾਮਲ ਇਹਨਾਂ ਪੈਸਿਆਂ ਦੇ ਵਿੱਚ, ਉਹਨੇ ਆਪਣਾ ਲਹੂ ਡੋਲਿਆ, ਆਪਣੀ ਜਾਨ ਦਿੱਤੀ ਹੈ ਇਸ ਕਮਾਈ ਦੇ ਲਈ, ਠੀਕ ਹੈ। ਤੇ ਇਹ ਯਾਰ ਤੁਸੀਂ ਇਹਨਾਂ ਡਕੈਟਾਂ ਨੂੰ ਨਾ ਲੁੱਟਣ ਦਿਓ।